ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦਾ ਇੱਕ ਬੰਦਾ ਜੋ ਕਿ ਡਾਕਟਰ ਬਣ ਕੇ ਵਿਚਰਦਾ ਰਿਹਾ ਤੇ ਕਹਿੰਦੇ ਉਹਨੇ ਹਜ਼ਾਰਾਂ ਹੀ ਲੋਕਾਂ ਦਾ ਜਿਹੜਾ ਉਹ ਇਲਾਜ ਕੀਤਾ, ਜਿਨ੍ਹਾਂ ਵਿੱਚ ਕਈ ਕੈਂਸਰ ਪੇਸ਼ੈਂਟ ਵੀ ਸ਼ਾਮਲ ਸੀ। ਲਾਸ ਐਂਜਲਸ ਡਿਸਟ੍ਰਿਕਟ ਅਟਰਨੀ ਦੇ ਜਿਹੜੇ ਆਫਿਸ ਆ ਉਹਨਾਂ ਨੇ ਉਹ ਦੱਸਿਆ, ਸਟੀਫਨ ਗਰੋਵਕੀਅਨ ਜਿਹੜਾ ਉਸਨੇ ਕਹਿੰਦਾ ਵੀ ਓਨ ਕਰਦਾ ਸੀ ਤੇ ਆਪਰੇਟ ਕਰਦਾ ਸੀਗਾ ਪਾਥਵੇਜ਼ ਮੈਡੀਕਲ ਨਾਰਥ ਹਾਲੀਵੁੱਡ ਦੇ ਵਿੱਚ। 43 ਸਾਲਾਂ ਦਾ ਇਹ ਸਟੂਡੀਓ ਸਿਟੀ ਦਾ ਰਹਿਣ ਵਾਲਾ ਜਿਹੜਾ ਉਹ ਬੰਦਾ, ਇਸ ਨੇ ਕਈ ਸੀਰੀਅਸ ਮੈਡੀਕਲ ਕੰਡੀਸ਼ਨ ਜਿਨ੍ਹਾਂ 'ਚ ਕੈਂਸਰ ਵੀ ਸ਼ਾਮਲ ਆ, ਉਸ ਦੀ ਟਰੀਟਮੈਂਟ ਜਿਹੜੀ ਆ ਉਹ ਆਫਰ ਕੀਤੀ ਸੀ। ਇਸ ਉੱਤੇ ਹੁਣ 5 ਫੈਲਨੀ ਜਿਹੜੇ ਕਾਊਂਟਸ ਆ ਆਫ ਪ੍ਰੈਕਟਿਸਿੰਗ ਮੈਡੀਸਨ ਵਿਦਆਊਟ ਸਰਟੀਫਿਕੇਸ਼ਨ ਇਸ ਦੇ ਉੱਤੇ ਲਗਾਏ ਗਏ ਆ। ਸੋ ਕਹਿੰਦੇ ਵੀ ਮੈਡੀਸਨ ਨੂੰ ਪ੍ਰੈਕਟਿਸ ਕਰਨਾ ਵਿਦਆਊਟ ਲਾਇਸੈਂਸ ਇਹ ਕ੍ਰਿਮੀਨਲ ਐਕਟੀਵਿਟੀ ਆ ਕੈਲੀਫੋਰਨੀਆ ਦੇ ਵਿੱਚ। ਇਸ ਦੇ ਨਾਲ ਕਈ ਲੋਕਾਂ ਦੇ ਸਿਹਤ ਉੱਤੇ ਮਾੜਾ ਅਸਰ ਪੈ ਸਕਦਾ ਆ, ਕਈ ਸੀਰੀਅਸ ਇਲਨੈਸਿਸ ਇੰਜਰੀਜ਼ ਜਿਹੜੀਆਂ ਉਹਨਾਂ ਨੂੰ ਹੋ ਸਕਦੀਆਂ। ਸੋ ਡਿਸਟ੍ਰਿਕਟ ਅਟਾਰਨੀ ਜਾਰਜ ਗੈਸਕਨ ਨੇ ਅੱਜ ਇੱਕ ਸਟੇਟਮੈਂਟ ਦੇ ਵਿੱਚ ਦੱਸਿਆ, ਪ੍ਰੋਸੀਕਿਊਟਰਸ ਨੇ ਕਿਹਾ ਵੀ ਨਵੰਬਰ 17 ਨੂੰ ਪਿਛਲੇ ਸਾਲ ਇੱਕ ਅੰਡਰ ਕਵਰ ਇਨਵੈਸਟੀਗੇਟਰ ਇਸ ਦੇ ਕੋਲ ਗਿਆ ਇਲਾਜ ਜਿਹੜਾ ਉਹ ਕਰਾਉਣ ਦੇ ਬਹਾਨੇ, ਤੇ ਫਿਰ ਇਹ ਪਤਾ ਲੱਗਾ ਵੀ ਇਹ ਕਿਸ ਤਰੀਕੇ ਦੇ ਨਾਲ ਆਪਣਾ ਬਿਜ਼ਨਸ ਕੰਡਕਟ ਕਰ ਰਿਹਾ ਸੀ, ਬਲੱਡ ਟੈਸਟ ਕਰਦਾ ਸੀ, ਉਹਨਾਂ ਨੂੰ ਟਰੀਟਮੈਂਟ ਜਿਹੜੀ ਆ ਉਹ ਐਡਵਾਈਜ਼ ਕਰ ਰਿਹਾ ਸੀ, ਤੇ ਜਿਹੜੀਆਂ ਸੀਰੀਅਸ ਕੰਡੀਸ਼ਨਸ ਵਾਇਰਲ ਇਨਫੈਕਸ਼ਨ ਜਾਂ ਕੈਂਸਰ ਵਰਗੇ ਇਲਾਜ ਵੀ ਜਿਹੜੇ ਇਸ ਦੇ ਵਿੱਚ ਉਹ ਦੱਸ ਰਿਹਾ ਸੀਗਾ। ਸੋ ਹਾਲ ਦੀ ਘੜੀ ਉਸ ਕਹਿ ਲਓ ਵੀ ਕਲੀਨਿਕ ਨੇ ਸੋ ਕਾਲਡ ਜਿਹੜਾ ਪਾਥਵੇਜ਼ ਮੈਡੀਕਲ ਆ ਉਸ ਨੇ ਜਿਹੜੇ ਕਮੈਂਟ ਆ ਉਸ ਦੇ ਉੱਤੇ ਜਿਹੜਾ ਉਹ ਨਹੀਂ ਕੀਤਾ, ਤੇ ਹੁਣ ਉਹਨਾਂ ਦੀ ਜਿਹੜੀ ਵੈਬਸਾਈਟ ਆ ਅੰਡਰ ਕੰਸਟਰਕਸ਼ਨ ਜਿਹੜੀ ਆ ਉਹ ਦੱਸੀ ਜਾ ਰਹੀ ਹੈਗੀ ਆ। ਫੌਕਸ ਚੈਨਲ $500 ਮਿਲੀਅਨ ਵੈਲਿਊ ਆਪਣੀ ਅੱਜ ਲੂਜ਼ ਕਰ ਗਿਆ ਟੱਕਰ ਕਾਲਸਨ ਤੋਂ ਉਸ ਨੂੰ ਕੱਢਣ ਤੋਂ ਬਾਅਦ, ਜਦੋਂ ਜਾਂ ਉਹਨੂੰ ਕੱਢ ਦਿੱਤਾ ਗਿਆ ਹੈਗਾ। ਕਹਿੰਦੇ ਵੀ ਟੱਕਰ ਕਾਲਸਨ ਦਾ ਜਿਹੜਾ ਸ਼ੋਅ ਆ ਬਹੁਤ ਹੀ ਜ਼ਿਆਦਾ ਪੋਪੂਲਰ ਸੀ, 3,34,000 ਦੇ ਕਰੀਬ ਵਿਊਅਰਸ ਜੋ ਹੈਗੇ ਆ 25 ਸਾਲ ਤੋਂ ਲੈ ਕੇ 54 ਸਾਲ ਦੀ ਏਜ ਗਰੁੱਪ ਵਾਲੇ ਉਸ ਦੇ ਸ਼ੋਅ ਦੇ ਵਿੱਚ ਉਹਨੂੰ ਸੁਣਦੇ ਸੀ। ਟਵਾਈਸ ਦਾ ਆਡੀਅנס ਆਫ CNN ਤੇ MSNBC ਦੇ। ਸੋ ਇਹਦਾ ਜਿਹੜਾ ਸ਼ੋਅ ਆ ਕਾਫੀ ਪੋਪੂਲਰ ਸੀ, ਤੇ ਫੌਕਸ ਦੇ ਸ਼ੇਅਰ ਜਿਹੜੇ 17 ਸੈਂਟ ਜਾਂ 0.6% ਡ੍ਰੌਪ ਹੋ ਗਏ, ਜਿਹਦੇ ਨਾਲ $500 ਮਿਲੀਅਨ ਦਾ ਜਿਹੜਾ ਆਲਰੇਡੀ ਲਾਸ ਫੌਕਸ ਨੂੰ ਹੋ ਗਿਆ ਹੈ। ਜੀ।